ਤੇ ਮੇਰਾ ਪੋਲਿਟਿਕਸ ਤੇ ਰਾਜਾ ਨਾ ਤੁਹਾਡੇ ਕੋਲੋਂ ਸਾਨੂੰ ਬੜੀ ਅੱਜ ਤਫਸੀਲ ਨਾਲ ਗੱਲ ਕਰਨੀ ਹੈ। ਹਾਂ ਤੇ ਬਿਲਕੁਲ ਤੁਸੀਂ ਤਫਸੀਲ ਨਾਲ ਕਿਉਂਕਿ ਕਰੋ। ਤੁਸੀਂ ਉਹ ਜਿਹੜਾ ਨਾ ਕੋ ਪੋਲਿਟਿਕਸ ਜਿਹੜੀ ਬਹੁਤ ਠੰਡੀ ਹੋਈ ਹੈ ਨਾ, ਇਹਨੂੰ ਜੋਸ਼ ਤੁਸੀਂ ਦਿਵਾਉਣਾ। ਕੋਈ ਚੁੱਲਾ ਤੇਜ਼ ਕਰੋ, ਉਬਾਲ ਆਵੇ ਕੋਈ, ਤਾਂ ਕਿ ਜੋਸ਼ ਉਬਾਲ ਆਵੇ। ਬਾਸੀ ਕੜੀ 'ਚ ਤਾਂ ਨਹੀਂ ਆਣਾ ਚਾਹੀਦਾ। ਨਹੀਂ ਬਾਸੀ ਕੜੀ ਨਹੀਂ ਵੈਸੇ, ਹਾਂ ਉਹ ਕਿੰਨੇ ਖਾਣੀ, ਉਹ ਫਾਰ। ਲੇਕਿਨ ਬਾਅਦ ਬੰਦੇ ਬਾਸੀ ਵੀ ਖਾ ਲੈਂਦੇ ਜੀ। ਅੱਛਾ ਜੀ। ਹਾਂ ਉਹਨਾਂ ਨੂੰ ਚਾਹੀਦਾ, ਜਿਵੇਂ ਆ ਨਹੀਂ ਰਹੀਆਂ ਤਜ਼ੀਏ, ਸਿਆਸਤ ਤੇ ਨਹੀਂ ਹੋ ਰਹੀ ਲੇਕਿਨ ਤਜ਼ੀਆਕਾਰੀ ਹੋ ਰਹੀ ਹੈ। ਔਰ ਦੂਸਰੀ ਤਰਫ ਕੋਈ ਐਜੀਟੇਸ਼ਨ ਕਰਨ ਦੀ ਵੀ ਕੋਸ਼ਿਸ਼ ਹੁੰਦੀ ਹੈ, ਉਹਨੂੰ ਵੀ ਸ਼ਾਇਦ ਅਸੀਂ ਸਿਆਸਤ ਸਮਝਦੇ ਹਾਂ। ਤੇ ਅਗਰ ਅਸੀਂ ਮੁਲਕ ਦੀ ਪਾਰਲੀਮਾਨੀ ਸਿਆਸਤ ਦੀ ਗੱਲ ਕਰਨੇ ਆ ਕਿ ਪਾਰਲੀਮੈਂਟ ਦੇ ਅੰਦਰ ਸਿਆਸੀ ਜਮਾਤਾਂ ਨੇ ਤੇ ਉਹਨਾਂ ਨੇ ਕੀ ਰੋਲ ਪਲੇ ਕਰਨਾ ਚਾਹੀਦਾ ਸੀ ਉਹਨਾਂ ਨੂੰ, ਔਰ ਉਹ ਨਹੀਂ ਕੀਤਾ। ਔਰ ਪਾਰਲੀਮੈਂਟ ਤੋਂ ਬਾਹਰ ਜਿਹੜਾ ਰੋਲ ਹੁੰਦਾ ਸਿਆਸੀ ਜਮਾਤਾਂ ਦਾ, ਉਹ ਉਹਨਾਂ ਨੇ ਕੀਤਾ ਹੈ ਕਿ ਨਹੀਂ ਕੀਤਾ। ਉਹਦੇ ਤੇ ਅਸੀਂ, ਮੇਰਾ ਖਿਆਲ ਹੈ ਕਿ ਸਾਨੂੰ ਜ਼ਿਆਦਾ ਜ਼ੋਰ ਦੇਣ ਦੀ ਗੱਲ ਹੈ ਕਿ 28ਵੀਂ ਤਰਮੀਮ ਦੇ ਹਵਾਲੇ ਨਾਲ ਤੇ ਚਲੋ ਇੱਕ ਕੁਝ ਇਸ਼ੂਜ਼ ਨੂੰ ਐਸੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਨੌਨ ਇਸ਼ੂ ਬਣਾ ਕੇ ਪੇਸ਼ ਕੀਤੇ ਜਾਂਦੇ ਹੁੰਦੇ। ਦੇਖੋ ਨਾ ਕਿ ਅਗਰ 28ਵੀਂ ਤਰਮੀਮ ਦੇ ਅੰਦਰ ਕੁਝ ਚੀਜ਼ਾਂ ਹੋਣੀਆਂ ਨੇ ਤੇ ਉਹ ਤੇ ਕੰਸੈਂਸਸ ਨਾਲ ਹੀ ਹੋਣੀਆਂ ਨੇ ਨਾ, 2/3 ਅਕਸਰੀਅਤ ਨਾਲ ਪਾਸ ਹੋਣੀ ਹੁੰਦੀ ਕੋਈ ਵੀ ਤਰਮੀਮ ਜਦੋਂ ਪਾਸ ਹੋਣੀ ਹੁੰਦੀ। ਤੇ ਉਹਦੇ ਔਰ ਜਿਹੜੀਆਂ ਅਕਸਰੀਤੀ ਪਾਰਟੀਆਂ ਹੁੰਦੀਆਂ ਨੇ ਉਹਦੇ ਤੇ ਬਹਿਸ ਹੁੰਦਾ, ਉਹਦੇ ਤੇ ਚੀਜ਼ਾਂ ਹੁੰਦੀਆਂ ਨੇ, ਤੇ ਉਹ ਅਗਰ ਪਾਰਲੀਮੈਂਟ ਪਾਸ ਕਰ ਲੈਂਦੀ ਹੈ ਤਾਂ ਇਟਸ ਓਕੇ, ਉਹ ਤੇ ਬਿਲਕੁਲ ਠੀਕ ਹੈਗੀ। ਤੇ ਅਗਰ ਅਪੋਜੀਸ਼ਨ ਜਾਂ ਉਸ ਦੇ ਅਗੇਂਸਟ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਆਵਾਮ ਨੂੰ ਵੀ, ਔਰ ਜਿਹੜੇ ਮੁਲਕ ਦੇ ਫਹਿਮੀਦਾ ਹਲਕੇ ਨੇ ਜਾਂ ਸੋਚ ਵਿਚਾਰ ਕਰਨ ਵਾਲੇ ਜਿਹੜੇ ਹਲਕੇ ਨੇ, ਉਹਨਾਂ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਹੈ ਕਿ ਖਰਾਬੀਆਂ ਕੀ ਨੇ, ਕੀ ਨਹੀਂ ਖਰਾਬੀਆਂ। ਔਰ ਗਵਰਨਮੈਂਟ ਜਿਹੜੀ ਹੈ ਜਾਂ ਜਿਹੜੀ ਹਿਜ਼ਬ ਇਕਤਦਾਰ ਹੈਗੀ ਹੈ, ਉਹ ਆਪਣੇ ਰਿਮੇਨਿੰਗ ਪੀਰੀਅਡ ਦੇ ਅੰਦਰ, ਕਿਉਂਕਿ ਹੁਣ ਤੇ 3 ਸਾਲ 2.5 ਸਾਲ ਤੇ ਗਵਰਨਮੈਂਟ ਦੇ ਰਹਿ ਗਏ ਨੇ ਪਿੱਛੇ, ਤੇ ਉਹਨਾਂ ਦੇ ਵਿੱਚ ਉਹ ਕੀ ਅਚੀਵ ਕਰਨਾ ਚਾਹੁੰਦੀ ਹੈ, ਤੇ ਉਹਦੇ ਤੇ ਫਿਰ ਗੌਰ ਕਰਕੇ ਤੇ ਪਤਾ ਚੱਲ ਸਕਦਾ ਵੀ ਕੀ ਮਾਮਲਾ ਗਲਤ ਹੈ ਜਾਂ ਕੀ ਸਹੀ ਹੈ। ਤੇ ਹੁਣ ਅਗਰ ਮੇਨ ਜ਼ੋਰ ਇਹੋ ਹੀ ਦਿੱਤਾ ਜਾ ਰਿਹਾ ਜਿਹੜਾ ਹੁਣ ਸਾਨੂੰ ਸਾਹਮਣੇ ਆਉਂਦਾ ਕਿ ਫੈਡਰੇਸ਼ਨ ਦੀ ਜਿਹੜੀ ਮਾਲੀ ਮਾਮਲਾਤ ਨੇ ਉਹ ਜ਼ਰਾ ਉਹਦੀ ਲਾਇਬਿਲਿਟੀਜ਼ ਜ਼ਿਆਦਾ ਨੇ, ਤੇ ਉਹ ਜ਼ਿਆਦਾ ਰੈਵਨਿਊ ਜਿਹੜਾ ਹੈ ਉਹ ਸੂਬਿਆਂ ਦੇ ਕੋਲ ਚਲਾ ਗਿਆ, ਔਰ ਜਿਹੜੀ ਫੈਡਰੇਸ਼ਨ ਨੇ ਉਹਦੇ ਕੋਲ ਰੈਵਨਿਊ ਘੱਟ ਹੈ, ਔਰ ਉਹਨੀ ਜਿਹੜੀਆਂ ਉਹਦੀਆਂ ਲਾਇਬਿਲਿਟੀਆਂ ਨੇ ਉਹਨੂੰ ਮੀਟ ਕਰਨ ਵਾਸਤੇ ਉਹਨੂੰ ਮਸਾਇਲ ਦਾ ਸਾਹਮਣਾ। ਤੇ ਇਹ ਤੇ ਕਿਸੇ ਹੱਦ ਤੱਕ ਅਸੀਂ ਸਮਝਦੇ ਹਾਂ ਕਿ ਇਹ ਠੀਕ ਹੈ। ਇਹ ਤਾਂ ਠੀਕ ਹੈ, ਲੇਕਿਨ ਜਿੱਥੇ ਤਾਲੀਮ ਔਰ ਸਿਹਤ ਦੇ ਹਵਾਲੇ ਨਾਲ ਵੀ ਗੱਲ ਆ ਰਹੀ ਹੈ, ਤੇ ਅਗਰ ਪੂਰੇ ਮੁਲਕ ਦੀ ਤਾਲੀਮ ਔਰ ਸਿਹਤ ਵਫਾਕ ਕੋਲ ਚਲੀ ਜਾਂਦੀ ਹੈ ਤੇ ਉਹਦੇ ਤੇ ਬੋਝ ਜ਼ਿਆਦਾ ਨਹੀਂ ਹੋ ਜਾਏਗਾ, ਔਰ ਫਿਰ ਵਸਾਇਲ ਵੀ ਉਹਦੇ ਲਈ ਜ਼ਾਹਿਰ ਵਫਾਕ ਨੂੰ ਚਾਹੀਦੇ ਹੋਣਗੇ। ਅਗਰ ਉਹਦੇ ਕੋਲ ਜਾਂਦਾ ਤੇ ਉਹ ਜਿਹੜੀ ਕਰਦੇ ਨੇ, ਤੇ ਫਿਰ ਜਿਹੜਾ ਇਸ ਹਵਾਲੇ ਨਾਲ ਸੂਬਿਆਂ ਦੇ ਕੋਲ ਬਜਟ ਜਾਂਦਾ ਉਹ ਫਿਰ ਵਾਪਸ ਆਣਾ ਪਏਗਾ, ਫਿਰ ਫੈਡਰੇਸ਼ਨ ਦੇ ਕੋਲ ਆਣਾ ਪਏਗਾ। ਇਹਦੇ ਤੇ ਹੀ ਜ਼ਿਆਦਾ ਤੇ ਇਤਰਾਜ਼ ਆ ਰਹੇ ਨੇ ਇਹਨਾਂ ਚੀਜ਼ਾਂ ਦੇ ਉੱਤੇ, ਤੇ ਤੁਹਾਡਾ ਇਸ ਬਾਰੇ ਚ ਕੀ ਖਿਆਲ ਹੈ? ਉਹ ਜਿਸਲੇ ਆਂਦਾ ਕਿ ਜੀ NFC ਅਵਾਰਡ ਦੇ ਅੰਦਰ ਜਿਹੜਾ ਕੁਝ ਚੀਜ਼ਾਂ ਘਟਣਗੀਆਂ ਤੇ ਉਹ ਕਿਸ ਤਰ੍ਹਾਂ ਹੋਏਗਾ, ਤੇ ਮੇਰਾ ਖਿਆਲ ਹੈ ਕਿ ਜਿਹੜੀਆਂ 2 ਵੱਡੀਆਂ ਮੇਜਰ ਸਟੇਕ ਹੋਲਡਰ ਪਾਰਟੀਆਂ ਨੇ ਉਹ ਉਹਦੇ ਤੇ ਬੈਠਣਗੀਆਂ, ਔਰ ਮਾਮਲਾਤ ਨੂੰ ਦੇਖਣਾ ਤੇ ਇਹ ਚਾਹੀਦਾ ਹੈ ਕਿ ਜਿਹੜੇ ਡਿਪਾਰਟਮੈਂਟਸ ਜਿਹੜੀਆਂ ਵਜ਼ਾਰਤਾਂ ਸੂਬਿਆਂ ਨੂੰ ਮੁੰਤਕਲ ਕੀਤੀਆਂ ਗਈਆਂ ਸਨ, ਕਿਆ ਉਹਨਾਂ ਵਜ਼ਾਰਤਾਂ ਨੇ ਸੂਬਿਆਂ ਦੀ ਜਿਹੜੀ ਅਥਾਰਟੀ ਹੈ ਉਹਦੇ ਅੰਦਰ ਉਹ ਰਿਜ਼ਲਟ ਦਿੱਤੇ ਨੇ? ਬਿਲਕੁਲ। ਤੇ ਉਹਨਾਂ ਨੂੰ ਅਗਰ ਤੇ ਉਹ ਰਿਜ਼ਲਟ ਨਹੀਂ ਦੇ ਰਹੇ ਤੇ ਇਹਦਾ ਮਤਲਬ ਹੈਗਾ ਕਿ ਜਿਹੜਾ ਰੈਵਨਿਊ ਸੂਬਾ ਲੈ ਰਿਹਾ ਉਹਦਾ ਪ੍ਰੋਪਰ ਇਸਤੇਮਾਲ ਨਹੀਂ ਹੋ ਰਿਹਾ। ਠੀਕ ਹੋ ਗਿਆ। ਔਰ ਇਸ ਤਰ੍ਹਾਂ ਹੀ ਜਿਹੜਾ ਹੋਰ ਮੱਦਾਂ ਦੇ ਅੰਦਰ ਚੀਜ਼ਾਂ ਨੇ, ਜਿਵੇਂ ਵਜ਼ਾਰਤ ਤਾਲੀਮ ਦੇ ਹਵਾਲੇ ਦੇ ਨਾਲ ਵੀ ਇੱਕ ਡਿਸਕਸ ਹੋ ਰਹੀ ਹੈ ਕਿ ਇੱਕ ਐਸਾ ਨਿਸਾਬੇ ਤਾਲੀਮ ਮੁਰਤਬ ਕਰਨ ਵਾਸਤੇ, ਔਰ ਉਹਨਾਂ ਵਨ ਕਰਿਕੂਲਮ ਦੀ ਗੱਲ ਹੋ ਰਹੀ ਹੈ, ਵਨ ਕਰਿਕੂਲਮ ਹੋਣਾ ਚਾਹੀਦਾ ਵੀ ਹੈ, ਔਰ ਪਾਕਿਸਤਾਨ ਦੇ ਅੰਦਰ ਇਹ ਬਹੁਤ ਜ਼ਰੂਰੀ ਹੈ। ਔਰ ਜਿਸ ਤਰ੍ਹਾਂ ਦਾ ਪਾਕਿਸਤਾਨ 'ਚ ਨਿਜ਼ਾਮੇ ਤਾਲੀਮ ਚੱਲ ਰਿਹਾ ਹੈ ਹੁਣ, ਤੇ ਦੇਖੋ ਨਾ ਕਿ ਜਿਹੜੇ ਜਿਨ੍ਹਾਂ ਨੂੰ ਬੜੇ ਆਕਸਫੋਰਡ ਔਰ ਕੈਂਬਰਿਜ ਦਾ ਜਿੱਥੋਂ ਤੱਕ ਕਿਹਾ ਜਾਂਦਾ ਉਹਨਾਂ ਦੇ ਪੇਪਰ ਲੀਕ ਹੋਣਾ ਸ਼ੁਰੂ ਹੋ ਗਏ ਨੇ, ਤੇ ਉਹ ਤਾਂ ਇਹਦਾ ਮਤਲਬ ਇਹ ਹੋਇਆ ਕਿ ਤੁਹਾਡਾ ਸਿਸਟਮ ਤੇ ਜਿਸ ਸਿਸਟਮ ਨੂੰ ਤੁਸੀਂ ਸਮਝ ਰਹੇ ਹੋ ਕਿ ਬਹੁਤ ਫੂਲ ਪ੍ਰੂਫ ਹੈ, ਉੱਥੇ ਵੀ ਠੀਕ ਨਹੀਂ ਕੰਮ ਹੈਗੇ। ਚੋ ਸਾਹਿਬ, ਇਹਦੇ 'ਚ ਇੱਕ ਹੋਰ ਸਵਾਲ ਬਣਦਾ ਹੈ ਕਿ ਇਸ ਵਕਤ ਵੀ ਮਤਲਬ ਅਗਰ ਅਸੀਂ ਖਾਸ ਤੌਰ ਤੇ ਬਲੋਚਿਸਤਾਨ ਔਰ KPK ਦੀ ਗੱਲ ਕਰਨੇ ਹਾਂ ਤੇ ਉੱਥੇ ਹਿਊਮਨ ਡਿਵੈਲਪਮੈਂਟ ਤੇ ਖਰਚ ਜ਼ਿਆਦਾ ਨਹੀਂ ਹੋਇਆ, ਉਹਨਾਂ ਦੀ ਐਜੂਕੇਸ਼ਨ ਤੇ ਹੈਲਥ ਤੇ ਬਹੁਤ ਬੁਰੇ ਹਾਲਾਤ ਨੇ। ਤੇ ਜਦੋਂ ਲੋਕ ਕੋਈ ਸਵਾਲ ਕਰਦੇ ਨੇ ਜਾਂ ਉਹਨਾਂ ਕੋਲ ਪੁੱਛਿਆ ਜਾਂਦਾ ਹੈ ਤੇ ਉਹ ਇੱਕ ਹੀ ਇਲਜ਼ਾਮ ਦਿੰਦੇ ਨੇ ਕਿ ਲੋ ਜੀ ਵਫਾਕ ਖਾ ਗਿਆ, ਪੰਜਾਬ ਖਾ ਗਿਆ, ਸਾਨੂੰ ਮਿਲਿਆ ਕੁਛ ਨਹੀਂ।
ਹਾਲਾਂਕਿ ਉਹਨਾਂ ਨੂੰ ਬਜਟ ਮਿਲਦਾ ਹੈ ਔਰ ਉਹਨਾਂ ਦੇ ਇਵਨ ਜਿਹੜਾ ਬਜਟ ਬਣਦਾ ਸੂਬਾਈ ਬਜਟ ਉਹਦੇ 'ਚ ਵੀ ਹੈਲਥ ਔਰ ਉਹਦਾ ਬਜਟ ਰੱਖਿਆ ਜਾਂਦਾ ਹੈ, ਲੇਕਿਨ ਇਲਜ਼ਾਮ ਉਹ ਲਾਉਂਦੇ ਨੇ ਵਫਾਕ ਪੰਜਾਬ ਤੇ, ਔਰ ਲੋਕ ਉਸ ਆਰਗੂਮੈਂਟ ਨੂੰ ਬਾਏ ਕਰਦੇ ਨੇ। ਹੁਣ ਜਦੋਂ ਸਾਰਾ ਚੀਜ਼ਾਂ ਇਹ ਦੋਨੋਂ ਚੀਜ਼ਾਂ ਵਫਾਕ ਕੋਲ ਹੀ ਅਗਰ ਚਲੀਆਂ ਜਾਂਦੀਆਂ ਨੇ ਤੇ ਫਿਰ ਉਹਨਾਂ ਤੇ ਜ਼ਿਆਦਾ ਉਹ ਨਹੀਂ ਹੋ ਜਾਏਗਾ ਕਿ ਐਂਟੀ ਵਫਾਕ ਸੈਂਟੀਮੈਂਟਸ ਔਰ ਇਹ ਚੀਜ਼ਾਂ? ਨਹੀਂ ਦੇਖੋ, ਇਹ ਤੇ ਰਹੇਗਾ, ਲੇਕਿਨ ਇਹਦੇ ਵਾਸਤੇ ਹੁਣ ਅਪਰੋਚ ਮੇਰਾ ਖਿਆਲ ਹੈ ਕਿ ਫਰਕ ਵੀ ਪੈ ਰਿਹਾ। ਫਸਟ ਟਾਈਮ ਇਹ ਹੋਇਆ ਕਿ ਕੁਝ ਲੋਕ ਜਿਹੜੇ ਸਮਝਦਾਰ ਲੋਕ ਨੇ ਉਹ ਇਹਦੇ ਉੱਤੇ ਗੱਲ ਵੀ ਕਰ ਰਹੇ ਨੇ। ਦੇਖੋ, ਪੋਲੀਟੀਕਲ ਪੁਆਇੰਟ ਸਕੋਰਿੰਗ ਇੱਕ ਹਮੇਸ਼ਾ ਤੋਂ ਇੱਕ ਨੈਗੇਟਿਵਿਟੀ ਦੇ ਅੰਦਾਜ਼ ਵਿੱਚ ਰਿਹਾ, ਤੇ ਜਿਹੜਾ ਸਿਆਸੀ ਜਮਾਤਾਂ ਦਾ ਕੰਮ ਹੈ, ਸਿਆਸੀ ਲੀਡਰਸ਼ਿਪ ਦਾ ਕੰਮ ਹੈ, ਉਹ ਇਹਦੇ ਤੇ ਨਹੀਂ ਹੋਇਆ। ਦੇਖੋ, ਹੁਣ ਤੁਹਾਡੇ ਸਾਹਮਣੇ ਹੀ ਹੈ ਕਿ ਪਾਰਲੀਮੈਂਟ ਦੇ ਅੰਦਰ ਪੀਟੀਆਈ ਦੇ ਪਾਰਲੀਮਾਨੀ ਕਮੇਟੀਆਂ ਤੋਂ ਬਾਹਰ ਨੇ। ਇਹਦਾ ਮਤਲਬ ਕਿ ਉਹਨਾਂ ਨੇ ਪਾਰਲੀਮਾਨੀ ਪੋਲਿਟਿਕਸ ਨਹੀਂ ਕੀਤੀ, ਔਰ ਅਸੈਂਬਲੀ ਦੇ ਇਜਲਾਸ ਵਿੱਚ ਵੀ ਜਾਂਦੇ ਨੇ ਤੇ ਉੱਥੋਂ ਪੈਸੇ ਵੀ ਲੈ ਲੈਂਦੇ ਨੇ, ਆਪਣੇ ਜਿਹੜੇ ਡਿਊਜ਼ ਬਣਦੇ ਨੇ, ਮਰਾਤ ਬਣਦੀਆਂ ਨੇ, ਥੋੜੀਆਂ ਬਣਦੀਆਂ ਨੇ, ਬਹੁਤੀਆਂ ਬਣਦੀਆਂ ਨੇ, ਤੇ ਉਹ ਵੀ ਤੁਸੀਂ ਲੈ ਲੈਂਦੇ ਹੋ, ਸਟੇਟਸ ਲੈਂਦੇ ਨੇ, ਜਿਹੜੇ ਇੰਜੋਏ ਕਰਦੇ ਹੋ, ਜਿਹੜੇ ਇਜਲਾਸ 'ਚ ਨਹੀਂ ਜਾਂਦੇ ਉਹਦੀਆਂ ਵੀ ਹਾਜ਼ਰੀਆਂ ਪੂਰੀਆਂ ਕਰ ਲੈਂਦੇ। ਕਿਆ ਇਹਦੇ ਹਵਾਲੇ ਦੇ ਨਾਲ ਵੀ ਮੇਰਾ ਜਿੱਥੋਂ ਤੱਕ ਖਿਆਲ ਹੈ ਕਿ ਇਹਦੇ ਹਵਾਲੇ ਨਾਲ ਵੀ ਜਿੱਥੇ ਅਗਰ ਮੁਜਵਜ਼ਾ ਕੋਈ ਅੱਗੇ ਤਰਮੀਮ ਪੇਸ਼ ਹੁੰਦੀ ਹੈ ਤੇ ਇਸ ਹਵਾਲੇ ਦੇ ਨਾਲ ਵੀ ਕੋਈ ਸ਼ਿਕ ਸ਼ਾਮਲ ਕਰਨੀ ਚਾਹੀਦੀ ਤਰਮੀਮ ਦੇ ਅੰਦਰ, ਆਇਨ ਦਾ ਹਿੱਸਾ ਬਣਾਉਣੀ ਚਾਹੀਦਾ ਹੈ ਕਿ ਜਿਹੜਾ ਹੀ ਪਾਰਲੀਮਾਨੀ ਪਾਰਟੀ ਆਪਣੀ ਪਾਰਲੀਮਾਨੀ ਲਾਇਬਿਲਿਟੀਆਂ ਔਰ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕਰਦੀ। ਦੇਖੋ, ਆਵਾਮ ਨੇ ਉਹਨਾਂ ਨੂੰ ਵੋਟ ਦਿੱਤੇ ਨੇ, ਤੁਸੀਂ ਅਸੈਂਬਲੀਆਂ ਦੇ ਅੰਦਰ ਬਹਿੰਦੇ ਹੋ, ਤੁਸੀਂ ਸ਼ੈਡੋ ਗਵਰਨਮੈਂਟ ਦੇ ਤੌਰ ਦੇ ਉੱਤੇ ਕੰਮ ਕਰਦੇ ਹੋ, ਤੁਸੀਂ ਪਾਰਲੀਮਾਨੀ ਕਮੇਟੀਆਂ ਦੇ ਵਿੱਚ ਬੈਠਦੇ ਨਹੀਂ ਗਏ, ਇਤਜਾਜ ਕਰਨਾ ਸ਼ੁਰੂ ਕਰ ਦਿੰਦੇ ਹੋ, ਉੱਥੇ ਬਹਿ ਕੇ ਕਹਿੰਦੇ ਹੋ ਹਮ ਇਹ ਪਾਰਲੀਮੈਂਟ ਨਹੀਂ ਚੱਲਣੇ ਦੇਣਗੇ। ਉਸੇ ਪਾਰਲੀਮੈਂਟ ਨੂੰ ਚਲਾਉਣ ਵਾਸਤੇ ਆਵਾਮ ਤੁਹਾਨੂੰ ਮੁੰਤਖਬ ਕਰਦੀ ਹੈ, ਤੁਸੀਂ ਉੱਥੇ ਹੀ ਬਹਿਣਾ ਹੁੰਦਾ, ਉੱਥੇ ਸਾਰੀਆਂ ਗੱਲਾਂ ਕਰਨੀ ਹੁੰਦੀਆਂ, ਮਰਾਤ ਲੈਣ ਵਾਸਤੇ ਤੁਸੀਂ ਸਭ ਤੋਂ ਅੱਗੇ ਹੁੰਦੇ ਹੋ, ਠੀਕ ਹੈ ਨਾ। ਤੇ ਭੁੱਖ ਤੁਹਾਡੀ ਐਨੀ ਹੈਗੀ ਕਿ ਤੁਸੀਂ ਥੋੜੀ ਜਿਹੀ ਇੱਕ ਸੈਲਰੀ ਵੀ ਤੁਸੀਂ ਛੱਡਣ ਵਾਸਤੇ ਤਿਆਰ ਨਹੀਂ ਹੁੰਦੇ। ਤੇ ਇਹ ਕੋਈ ਕਾਨੂੰਨ ਹੋਣਾ ਚਾਹੀਦਾ ਹੈ ਕਿ ਜਿਹੜੇ ਪਾਰਟੀ ਉਹ ਆਪਣੀ ਪਾਰਲੀਮਾਨੀ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰਦੀ, ਉਹਦੀ ਪਾਰਲੀਮਾਨ ਦੇ ਅਰਕਾਨ ਪਾਰਲੀਮੈਂਟ ਦੇ ਵਿੱਚ ਨਹੀਂ ਆਉਂਦੇ, ਪਾਰਲੀਮਾਨੀ ਕਮੇਟੀਆਂ ਦੇ ਵਿੱਚ ਸ਼ਰੀਕ ਨਹੀਂ ਹੁੰਦੇ, ਤੇ ਉਹਨਾਂ ਦੀ ਪਾਰਟੀ ਨੂੰ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਨਾ ਉਹ ਨੈਕਸਟ ਇਲੈਕਸ਼ਨ ਲੜਨ ਦੀ ਇਜਾਜ਼ਤ ਨਾ ਦੇਵੇ, ਉਸ ਪਾਰਟੀ ਨੂੰ ਬੈਨ ਨਾ ਕਰੇ, ਲੇਕਿਨ ਉਸ ਪਾਰਟੀ ਨੂੰ ਅਗਲਾ ਇਲੈਕਸ਼ਨ ਲੜਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਤਾਂ ਵਕਤੇ ਕਿ ਉਹ ਕੋਈ ਆਪਣੀ ਉਹਦੇ ਬਾਰੇ ਦੇ ਵਿੱਚ ਕੋਈ ਹਲਫਨਾਮਾ ਜਾਂ ਜਿਹੜਾ ਉਹ ਇਹੋ ਜਿਹੀ ਜ਼ਿੰਮੇਵਾਰੀ ਜਿਹਦੇ ਤੋਂ ਨਾ ਨਿਕਲ ਸਕੇ ਤੇ ਉਹਦੇ ਤੇ ਕਰੇ। ਔਰ ਜਿਹੜੇ ਪਾਰਲੀਮਾਨ ਦੇ ਅੰਦਰ ਕਮੇਟੀਆਂ 'ਚ ਨਹੀਂ ਜਾਂਦੇ, ਪਾਰਲੀਮਾਨ ਨੂੰ ਕਹਿੰਦੇ ਨੇ ਜੇ ਅਸੀਂ ਨਹੀਂ ਮੰਨਦੇ, ਉਹਨਾਂ ਦੀਆਂ ਸੈਲਰੀਆਂ, ਉਹਨਾਂ ਦੀ ਰੁਕਨੀਅਤ ਰਵੇ, ਉਹਨਾਂ ਦੀਆਂ ਸੈਲਰੀਆਂ, ਉਹਨਾਂ ਦੀ ਮਰਾਤ ਜਿਹੜੀਆਂ ਨੇ ਨਾ ਉਹ ਉਹਨਾਂ ਦਿੱਤੀਆਂ ਜਾਣ ਉਹਨਾਂ ਨੂੰ, ਠੀਕ ਹੈ, ਤਾਂ ਕਿ ਉਹਨਾਂ ਨੂੰ ਇਹ ਪਤਾ ਹੋਵੇ ਯਾਰ ਕਿ ਵੀ ਹੁਣ ਜਿਵੇਂ ਬੈਠੇ ਤੁਸੀਂ ਸਾਰੇ ਬੰਦੇ ਬੈਠੇ ਹੋ ਅਸੈਂਬਲੀ ਦੇ ਵਿੱਚ ਵੀ ਬੈਠੇ ਹੋ, ਨਾਲੇ ਕਹੀ ਜਾ ਰਹੇ ਹੋ ਕਿ ਇਹ ਜਾਲੀ ਅਸੈਂਬਲੀਆਂ ਨੇ, ਤੇ ਉੱਥੇ ਤੁਸੀਂ ਬੈਠੇ ਕੀ ਲੈਣ ਹੋਏ ਹੋ? ਅੱਛਾ, ਉਹ ਫਿਰ ਉਹ ਯਾਦ ਹੈ ਤੁਹਾਨੂੰ ਪਹਿਲੇ ਵੀ ਤੁਹਾਨੂੰ ਆਪਣੇ ਆਪ ਕੋਈ ਸ਼ਰਮ ਹੋ ਹੈ, ਕਹਿੰਦੇ ਕੁਝ ਸ਼ਰਮ ਹੋਤੀ ਹੈ, ਕੁਝ ਹਿਆ ਹੋਤੀ ਹੈ, ਤੁਹਾਨੂੰ ਮਤਲਬ ਕਿ ਕੋਈ ਜ਼ਰਾ ਜਿੰਨੀ ਵੀ ਨਹੀਂ ਚੜੀ ਲੱਥੀ ਦੀ ਹੈ ਕਿ ਅਸੀਂ ਕੀ ਗੱਲ ਕਰ ਰਹੇ ਹਾਂ ਪਾर्लियामेंट ਦੇ ਚ। ਉਸੇ ਲਮੇ ਤੁਸੀਂ ਕਹਿੰਦੇ ਹੋ ਕਿ ਜੀ ਹਮ ਤਾਂ ਜਮਹੂਰੀਅਤ ਕੀ ਬਾਤ ਕਰਤੇ हैं, हम तो फलां करते हैं, ਤੇ ਨਾਲ ਹੀ ਤੁਸੀਂ ਕਹਿੰਦੇ ਹੋ ਜੀ ਇਹ ਫੌਨ 47 ਦੀ ਗਵਰਨਮੈਂਟ ਹੈ ਔਰ ਜਾਲੀ ਅਸੈਂਬਲੀਆਂ ਨੇ, ਤੇ ਉੱਥੇ ਹੀ ਤੁਸੀਂ ਪੈਸੇ ਵੀ ਲੈ ਰਹੇ ਹੋ। ਤੁਹਾਡੇ ਤੇ ਮਤਲਬ ਕਿ ਇਹ ਤਰੀਕਾਕਾਰ ਜਦ ਤੱਕ ਇਹ ਕੌਣ ਕਰੇਗਾ? ਇਹ ਜਿਹੜੇ ਪੋਲੀਟੀਕਲ ਵਰਕਰਸ ਹੁੰਦੇ ਨੇ, ਮੁਲਕ ਦੇ ਪੋਲੀਟੀਕਲ ਵਰਕਰਸ ਹੁੰਦੇ ਨੇ, ਮੁਲਕ ਦੀ ਇੰਟੈਲੀਜੈਂਸੀਆ ਹੁੰਦੀ ਹੈ। ਦੇਖੋ, ਮਾਜ਼ੀ ਦੇ ਵਿੱਚ ਪਾਕਿਸਤਾਨ ਦੇ ਸ਼ਾਇਰ, ਅਦੀਬ, ਦਾਨਿਸ਼ਵਰ ਹਜ਼ਰਾਤ ਨੇ ਡੈਮੋਕ੍ਰੇਸੀ ਦੇ ਉੱਤੇ ਇਹ ਨਹੀਂ ਕੀਤਾ ਕਿ ਪਾਰਟੀ ਬਣ ਕੇ ਉਹ ਕਿਰਦਾਰ ਅਦਾ ਕੀਤਾ, ਉਹਨਾਂ ਨੇ ਉਹਨਾਂ ਨੂੰ ਤਨਕੀਦ ਦਾ ਨਿਸ਼ਾਨਾ ਬਣਾਇਆ। ਸਿਵਲ ਸੁਸਾਇਟੀ ਨੇ ਉਹਨਾਂ ਨੂੰ ਉਹ ਤਨਕੀਦ, ਹੁਣ ਤੇ ਸਿਵਲ ਸੁਸਾਇਟੀ ਵੀ ਉਹ ਪਤਾ ਚੱਲਦਾ ਕਿ ਜੀ ਉਹਨਾਂ ਨੇ ਤੇ ਉਹ ਚਾਰ ਬੰਦੇ ਖਲੋਂਦੇ ਨੇ, ਰੋਟੀ ਹੋਟਲ ਦੇ ਵਿੱਚ ਕਰ ਲੈਂਦੇ ਨੇ ਤੇ ਬੋਰਡ ਲੈ ਕੇ ਤੇ ਖਲੋ ਜਾਂਦੇ ਨੇ। ਸਿਵਲ ਸੁਸਾਇਟੀ ਤੁਹਾਨੂੰ ਪਤਾ ਹੀ ਹੈ, ਲਾਹੌਰ ਦੇ ਵਿੱਚ ਵੀ 2 ਬੰਦਿਆਂ ਤੇ ਮੁਸ਼ਤਮਲ ਸਿਵਲ ਸੁਸਾਇਟੀ ਹੈ, ਸਾਰਿਆਂ ਨੂੰ ਪਤਾ ਹੈ, ਤੇ ਠੀਕ ਹੈ ਨਾ। ਤੇ ਇਹ ਸਿਵਲ ਸੁਸਾਇਟੀ ਦਾ ਨਾਂ ਕਿਸ ਤਰ੍ਹਾਂ ਇਸਤੇਮਾਲ ਕਰ ਰਹੇ? ਦੇਖੋ ਨਾ, ਇਹਦੇ ਚ ਇੱਕ ਮਸਲਾ ਹੈ, ਤੁਸੀਂ ਸ਼ਾਇਰਾਂ ਦੀ ਅਦੀਬਾਂ ਦੀ ਗੱਲ ਕਰ ਰਹੇ ਹੋ, ਲੇਕਿਨ ਇਸ ਵਕਤ ਹਰ ਚੀਜ਼ ਸਾਨੂੰ ਕੰਪਰੋਮਾਈਜ਼ ਨਜ਼ਰ ਆਉਂਦੀ। ਜਿਹੜੇ ਕਹਿੰਦੇ ਨੇ ਕਿ ਅਸੀਂ ਜਮਹੂਰੀਅਤ ਦੀ ਖਿਦਮਤ ਕਰ ਰਹੇ ਹਾਂ, ਜਮਹੂਰੀਅਤ ਵਾਸਤੇ ਕੰਮ ਕਰਨਾ ਚਾਹ ਰਹੇ ਹਾਂ, ਉਹਨਾਂ ਨੇ ਜਮਹੂਰੀ ਅਦਾਰਿਆਂ ਨੂੰ ਹਮੇਸ਼ਾ ਕਮਜ਼ੋਰ ਕਰਨ ਚ ਆਪਣਾ ਕਿਰਦਾਰ ਅਦਾ ਕੀਤਾ, ਔਰ ਫਿਰ ਜਿਹੜੀ ਜਮਹੂਰੀਅਤ ਦੀ ਨਰਸਰੀ ਹੈ, ਜੇ ਤੁਸੀਂ ਸਿਆਸੀ ਵਰਕਰਸ ਦੀ ਗੱਲ ਕਰ ਰਹੇ ਹੋ, ਪਾਕਿਸਤਾਨ 'ਚ ਤੇ ਕਿਸੇ ਨੂੰ ਪਤਾ ਹੀ ਨਹੀਂ ਕਿ ਉਹਦਾ ਸਿਆਸੀ ਰੋਲ ਹੈ ਕੀ ਹੈ। ਤੁਸੀਂ ਆਮ ਬੰਦੇ ਨੂੰ ਪੁੱਛ ਲਓ, ਤਨਕੀਦ ਕਰੇਗਾ, ਲੇਕਿਨ ਜਿੱਥੇ ਉਹਦੇ ਸਿਆਸੀ ਰੋਲ ਦੀ ਜਾਂ ਉਹਦੇ ਸਿਵਿਕਸ, ਉਹਦੇ ਪੁੱਛ ਲਓ ਸਿਵਿਕ ਸੈਂਸ, ਉਹਨੂੰ ਬਿਲਕੁਲ ਕੋਈ ਨਹੀਂ, ਉਹਦਾ ਆਪਣਾ ਕਿਰਦਾਰ ਕੀ ਹੈ। ਤੇ ਜਮਹੂਰੀਅਤ ਦੀ ਨਰਸਰੀ ਜਿਹੜੀ ਬਲਦਿਆਤੀ ਨਿਜ਼ਾਮ ਹੈ ਉਹ ਵੀ ਨਹੀਂ ਬਣ ਸਕਿਆ। ਪੰਜਾਬ 'ਚ ਦੇਖੋ ਨਾ, 2015 ਤੋਂ ਬਾਅਦ ਇਲੈਕਸ਼ਨ ਹੀ ਨਹੀਂ ਹੋਏ। ਨਹੀਂ, ਤੁਸੀਂ ਅਗਰ ਇਲੈਕਸ਼ਨ ਕਰਾ ਵੀ ਲੈਂਦੇ ਹੋ ਤੇ ਤੁਸੀਂ ਉਹਨਾਂ ਨੂੰ ਪੂਰੇ ਇਖਤਿਆਰ ਹੀ ਨਹੀਂ ਦਿੰਦੇ ਤਾਂ ਫਾਇਦਾ ਫਿਰ ਇਹ ਵੀ ਚੀਜ਼ ਸੋਚਣ ਵਾਲੀ ਹੈ ਕਿ ਅਗਰ ਸੂਬਿਆਂ ਨੂੰ ਇਖਤਿਆਰਾਤ ਦਿੱਤੇ ਗਏ ਸਨ ਤੇ ਉਸ 18ਵੀਂ ਤਰਮੀਮ ਦੇ ਤਹਿਤ ਜਿਹੜਾ ਕਿਹਾ ਗਿਆ ਸੀ, ਤੇ ਕਿਆ
ਉਸ ਦੇ 28ਵੀਂ ਤਰਮੀਮ ਦੇ ਖਾਲਕਾਂ ਨੂੰ ਇਹ ਨਹੀਂ ਸੀ ਚਾਹੀਦਾ ਨਾਲ 18ਵੀਂ, ਜਿਹੜੇ 18ਵੀਂ ਤਰਮੀਮ ਦੇ ਖਾਲਕਾਂ ਨੂੰ, ਜਿਹੜੀ ਪੀਪਲਸ ਪਾਰਟੀ ਸਭ ਤੋਂ ਵੱਡਾ ਹੋਏ ਨਾ ਆਪਣੇ ਆਪ ਨੂੰ ਕਹਿੰਦੀ ਹੈ, ਤੇ ਉਹਨਾਂ ਨੂੰ ਡੈਵੋਲੂਸ਼ਨ ਆਫ ਪਾਵਰ ਦਾ ਨਜ਼ਰੀਆ ਯਾਦ ਨਹੀਂ ਸੀਗਾ। ਉਹਨਾਂ ਨੂੰ ਸੀ ਚਾਹੀਦਾ ਕਿ ਵੀ ਅਸੀਂ ਇਹਨੂੰ ਥੱਲੇ ਤੱਕ ਡਿਸਟ੍ਰਿਕਟ ਲੈਵਲ ਤੱਕ ਰੈਵਨਿਊ ਦੀ ਲੈ ਕੇ ਜਾਈਏ। ਗੱਲ ਵੈਸੇ ਉਹਨਾਂ ਨੇ ਕੀਤੀ, ਔਰ ਆਇਨ ਦਾ ਜਿਹੜਾ ਆਰਟੀਕਲ 140A ਵਿੱਚ ਹੋਇਆ ਸਾਹਿਬ, ਉਹਦੇ ਚ ਹੈ ਵੇ ਕਿ ਸਿਆਸੀ, ਮਾਲੀ ਤੇ ਇੰਤਜ਼ਾਮੀ ਇਖਤਿਆਰਾਤ ਦੇਣੇ ਨੇ, ਕਿਤੇ ਉਹ ਦੇਣੇ ਨੇ ਨਾ। ਉਹ ਦੇਖੋ ਇਹ ਇੱਕ ਬੜਾ ਬਾਰੀਕ ਫਰਕ ਹੁੰਦਾ ਹੈ ਕਿ ਜੀ ਦੇਂਗੇ, ਇੱਕ ਲਫ਼ਜ਼ ਹੁੰਦਾ ਹੈ ਕਾਨੂੰਨ ਚ ਕਿ ਦੇਣਾ ਪੜੇਗਾ। ਆਇਨ ਦੇ ਵਿੱਚ ਅਗਰ ਅਬਹਾਮ ਨਾ ਹੋਵੇ, ਆਇਨ ਦੇ ਕਿਸੇ ਆਰਟੀਕਲ ਕਿਸੇ ਸ਼ਿਕ ਦੇ ਵਿੱਚ ਮੁਬਹਮ ਨਾ ਹੋਵੇ, ਕਲੀਅਰ ਹੋਵੇ, ਦੋ ਟੋਕ ਹੋਵੇ, ਤੇ ਇਹ ਤਾਬੀਰੋ ਤਸ਼ਰੀਹ ਦਾ ਤੇ ਪਤਾ ਵੀ ਨਾ ਫਿਰ ਸਾਹਮਣੇ ਹੀ ਨਾ ਆਉਣ ਚੀਜ਼ਾਂ, ਤੇ ਆਪਣੀ ਮਰਜ਼ੀ ਦਾ ਫੈਸਲਾ ਕਰਾਉਣ ਦੇ ਵਿੱਚ ਇਹ ਚੀਜ਼ਾਂ ਨਾ ਆਉਣ। ਹੁਣ ਇਹੋ ਹੀ ਤੁਸੀਂ ਦੇਖੋ ਪੀਟੀਆਈ ਦੇ ਅਰਕਾਨ ਅਸੈਂਬਲੀ ਜਿਹੜੇ ਨੇ, ਉਹਨਾਂ ਨੇ ਕਿਹਾ ਆਪਣੀ ਪਾਰਲੀਮਾਨੀ ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ ਨੇ? ਨਹੀਂ ਕੀਤੀਆਂ, ਠੀਕ ਹੈ। ਔਰ ਦੂਸਰੇ ਨੰਬਰ ਦੇ ਉੱਤੇ ਤੁਸੀਂ ਜਿਹੜਾ ਆਵਾਮ ਦੀ ਰਹਿਨੁਮਾਈ ਕੀਤੀ ਹੈ, ਕੋਈ ਅਬ ਰਹਿਨੁਮਾਈ ਕੀ ਹੈ? ਪਾਰਲੀਮਾਨੀ ਜ਼ਿੰਮੇਵਾਰੀਆਂ ਦੀ ਗੱਲ ਕਰ ਰਹੇ ਹਾਂ, ਤੇ ਜਦੋਂ ਪੀਟੀਆਈ ਦੇ ਬਾਨੀ ਜਿਹੜੇ ਨੇ ਉਹ ਖੁਦ ਵਜ਼ੀਰ ਆਜ਼ਮ ਸਨ, ਤੇ ਉਹਨਾਂ ਦੀ ਹਾਜ਼ਰੀ ਜਿਹੜੀ ਹੈ ਉਹ ਹੀ ਬਹੁਤ ਘੱਟ ਸੀ ਪਾਰਲੀਮੈਂਟ ਦੇ ਵਿੱਚ। ਤੇ ਤੁਸੀਂ ਜਦੋਂ ਪਾਰਲੀਮੈਂਟ ਦੇ ਨਹੀਂ, ਤੁਸੀਂ ਇਹੀ ਤਾਂ ਅਸੀਂ ਗੱਲ ਕਰ ਰਹੇ ਹਾਂ, ਤੁਸੀਂ ਗੱਲ ਕਰ ਰਹੇ ਹੋ, ਤੇ ਉਹਨਾਂ ਨੇ ਤੇ ਇਹਦੀ ਰਵਾਇਤ ਬਣਾਈ ਨਹੀਂ ਨਾ। ਅਸੀਂ ਤੇ ਇਹੋ ਹੀ ਗੱਲ ਕਰ ਰਹੇ ਹਾਂ ਕਿ ਪਾਰਲੀਮੈਂਟ ਨੂੰ ਮਜ਼ਬੂਤ ਨਹੀਂ ਕੀਤਾ, ਕਦੇ ਰਵਾਇਤ ਕੀਤਾ ਹੀ ਨਹੀਂਗਾ ਕਿ ਜੀ ਅਸੀਂ ਪਾਰਲੀਮਾਨ ਦੇ ਵਿੱਚ, ਔਰ ਉਹਨਾਂ ਦੇ ਉੱਤੇ ਕਿਸੇ ਨੇ ਦਬਾਅ ਵੀ ਨਹੀਂ ਪਾਇਆ। ਮੁਲਕ ਦੀ ਜਿਹੜੀ ਕਿਉਂ ਹੁੰਦੀ, ਕਿਉਂ ਜ਼ਰੂਰੀ ਹੁੰਦੀ ਕਿਸੇ ਮੁਲਕ ਦੀ ਇੰਟੈਲੀਜੈਂਸੀਆ, ਔਰ ਉਹ ਕਿਉਂ ਕਰਦੀ ਹੈ? ਤੁਸੀਂ ਅਮਰੀਕਾ ਦੇ ਵਿੱਚ ਦੇਖ ਲਓ ਨਾ, ਕਾਂਗਰਸ ਨੇ ਉਹਨਾਂ ਦੇ ਅਖਤਿਆਰਾਤ ਦੇ ਹਵਾਲੇ ਨਾਲ ਕਰਾਰਦਾਦ ਪਾਸ ਕੀਤੀ ਹੈ ਨਾ, ਆਪਣੇ ਪ੍ਰੈਜ਼ੀਡੈਂਟ ਦੇ ਹਵਾਲੇ ਦੇ ਨਾਲ, ਤੇ ਇੱਥੇ ਸਾਰੇ ਸੁੱਤੇ ਨੇ। ਇੱਥੇ ਕਹਿੰਦੇ ਫੋਰ 47 ਦੀ ਗਵਰਨਮੈਂਟ ਹੈ। ਕਦੇ ਇਹਨਾਂ ਨੇ ਪਸਮਾਨਦਾ ਇਲਾਕਿਆਂ ਵਾਸਤੇ, ਜਿਹੜੇ ਪਸਮਾਨਦਾ ਇਲਾਕਿਆਂ ਤੋਂ ਹੋ ਕੇ ਐਮਐਨਏ ਆਉਂਦੇ ਨੇ, ਵਜ਼ੀਰ ਬਣਦੇ ਨੇ, ਵਜ਼ੀਰ ਆਲਾ ਬਣ ਜਾਂਦੇ ਨੇ, ਠੀਕ ਹੈ ਨਾ ਜੀ, ਉਹਨਾਂ ਨੇ ਆਪਣੇ ਇਲਾਕਿਆਂ ਦੀ ਪਸਮੰਦਗੀ, ਉੱਥੋਂ ਦੇ ਜਿਹੜਾ ਸੋਸ਼ਲ ਐਵੋਲੂਸ਼ਨ ਹੈਗਾ, ਉਸ ਸੋਸ਼ਲ ਐਵੋਲੂਸ਼ਨ ਦੀ ਰਫ਼ਤਾਰ ਨੂੰ ਤੇਜ਼ ਕਰਨ ਵਾਲੇ ਜਿਹੜੇ ਕੰਪੋਨੈਂਟਸ ਹੁੰਦੇ ਨੇ, ਉਹਨਾਂ ਦੇ ਉੱਤੇ ਕੋਈ ਸਰਮਾਇਆਕਾਰੀ ਕੀਤੀ ਹੈ? ਬਿਲਕੁਲ ਕਦੇ ਨਹੀਂ ਉਹ ਕਰਨਗੇ ਨਾ, ਉਹਨਾਂ ਨੇ ਕੀਤੀ ਹੈ। ਔਰ ਜਾਣ ਬੁੱਝ ਕੇ ਇਲਜ਼ਾਮ ਕਰਨਗੇ ਪਾਕਿਸਤਾਨ, ਪੰਜਾਬ ਦੇ ਉੱਤੇ। ਪੰਜਾਬ ਦੇ ਵਿੱਚ ਹੀ ਰਹਿੰਦੇ ਨੇ। ਹੁਣ ਵੀ ਦੇਖ ਲਓ ਕੇਪੀ ਦੇ ਵੱਡੇ ਸਿਆਸਤਦਾਨ ਜਿਹੜੇ ਨੇ, ਉਹ ਇਸਲਾਮਾਬਾਦ ਵਿੱਚ ਰਿਹਾਇਸ਼ ਉਹਨਾਂ ਨੇ ਅਖਤਿਆਰ ਕਰ ਲਈ। ਸਭ ਤੋਂ ਜਿਹੜੀ ਸਾਰੀ ਜ਼ਿੰਦਗੀ ਕੌਮ ਪ੍ਰਸਤੀ ਦਾ ਨਾਰਾ ਮਾਰਦੇ ਗੁਲਾਮ ਅਹਿਮਦ ਬਲੌਰ ਜੀ, ਪੰਜਾਬ ਖਾ ਗਿਆ, ਹਰ ਵਕਤ ਉਹਨਾਂ ਦਾ ਇਹੋ ਹੀ ਰੌਲਾ ਰਹਿੰਦਾ ਸੀ, ਤੇ ਉਹ ਆਪਣਾ ਪਿਸ਼ਾਵਰ ਦਾ ਘਰ ਵੇਚ ਕੇ ਤੇ ਇਸਲਾਮਾਬਾਦ ਦੇ ਵਿੱਚ ਉਹਨਾਂ ਨੇ ਆਪਣਾ ਘਰ ਬਣਾ ਲਿਆ। ਸਿਆਸਤ ਛੱਡਤੀ ਨਾ, ਬਈ ਸਿਆਸਤ ਛੱਡਦੀ ਨਾ, ਕੌਮ ਪ੍ਰਸਤੀ ਤੇ ਨਹੀਂ ਛੱਡੀ ਹੋਣੀ। ਜਿਸ ਕੌਮ ਦੇ ਰੁਕਨ ਹੋ, ਜਿਸ ਇਲਾਕੇ ਦੇ ਰੁਕਨ ਹੋ, ਜਿਸ ਸੂਬੇ ਵਾਸਤੇ ਤੁਸੀਂ ਜਦੋਜਹਿਦ ਕਰਦੇ ਰਹੇ ਹੋ, ਅੱਜ ਤੁਸੀਂ ਉਹਨਾਂ ਨੂੰ ਵੇਚ ਕੇ ਤੇ ਇਸਲਾਮਾਬਾਦ ਦੇ ਵਿੱਚ ਆ ਗਏ। ਇਸਲਾਮਾਬਾਦ ਬਹਿ ਕੇ ਵੀ ਤੁਸੀਂ ਪੰਜਾਬ ਨੂੰ ਗਾਲਾਂ ਕੱਢਣੀਆਂ ਨੇ, ਤੁਹਾਨੂੰ ਕੋਈ ਨਹੀਂ ਪੁੱਛਣ ਵਾਲਾ ਹੈਗਾ, ਕੋਈ ਨਹੀਂ ਰੋਕਣ ਵਾਲਾ ਹੈਗਾ। ਇੱਕ ਤੁਹਾਨੂੰ ਆਪਣੇ ਕਰੈਕਟਰ ਦੇ ਉੱਤੇ ਕੋਈ ਸਮਝ ਨਹੀਂ ਆਉਂਦੀ ਕਿ ਅਸੀਂ ਕੀ ਕੀਤਾ ਹੁਣ ਤੱਕ ਤੇ ਕੀ ਕਰ ਰਹੇ ਹਾਂ। ਹੁਣ ਤੁਹਾਨੂੰ ਪਿਸ਼ਾਵਰ ਦੇ ਵਿੱਚ ਰਹਿਣਾ, ਤੁਹਾਨੂੰ ਅਮਨ ਅਮਾਨ ਦਾ ਮਸਲਾ ਲੈ ਗਿਆ। ਜੇ ਤੁਹਾਡੇ ਨਾਲ ਅਮਨ ਅਮਾਨ ਦੀ, ਦਹਿਸ਼ਤਗਰਦੀ ਦੀ ਗੱਲ ਕਰੀਏ, ਤੇ ਫਿਰ ਤੁਸੀਂ ਕਹਿੰਦੇ ਹੋ ਕਿ ਜੀ ये तो पंजाब की वजह से हो रहा है, या गल्ला करने के पंजाब में बम क्यों नहीं चलते? भाई ये कोई आर्गूमेंट है कि हमारे यहाँ दहशतगर्दी होती है, पंजाब में क्यों नहीं होती? ਆਰਗੂਮੈਂਟ ਉਹ ਦੇ ਸਕਦਾ ਹੈ। ਉਹੀ ਨਾ, ਇਹ ਹਾਲਾਂ ਦਾ ਆਰਗੂਮੈਂਟ ਤੇ ਆ ਬਣਦਾ ਕਿ ਪੰਜਾਬ 'ਚ ਦਹਿਸ਼ਤਗਰਦੀ ਹੁੰਦੀ, ਸਾਡੇ ਇੱਥੇ ਕਿਉਂ ਹੁੰਦੀ? ਇਹ ਸਵਾਲ ਹੈ ਨਾ। ਅਸੀਂ ਪੰਜਾਬ 'ਚ ਜਿਵੇਂ ਬੰਦ ਹੋਈ, ਅਸੀਂ ਇੱਥੇ ਵੀ ਬੰਦ ਕਰਾਂਗੇ। ਬਿਲਕੁਲ। ਤੁਸੀਂ ਉੱਥੇ ਬੈਠੇ ਹੋ, ਤੁਸੀਂ ਤੁਹਾਨੂੰ ਕੀ ਗੱਲ ਹੈ, ਕੋਈ ਖਰਾਤ ਦੇ ਵਿੱਚ ਮਿਲਦੇ ਪਏ ਨੇ ਪੈਸੇ? ਜਿਹੜਾ ਤੁਸੀਂ ਕੇਪੀ ਦਾ ਬਜਟ ਇਸਤੇਮਾਲ ਕਰ ਰਹੇ ਹੋ, ਕੇਪੀ ਦੇ ਬਜਟ ਦੇ ਵਿੱਚੋਂ ਤੁਸੀਂ ਸਫਰ ਕਰ ਰਹੇ ਹੋ, ਜੋ ਚੀਜ਼ਾਂ ਤੁਸੀਂ ਮੁਲਾਜ਼ਮ ਭਰਤੀ ਕਰ ਰਹੇ ਹੋ, ਉਹਨਾਂ ਨੂੰ ਸਰਕਾਰੀ ਖਜ਼ਾਨੇ 'ਚ ਸੈਲਰੀਆਂ ਦੇ ਰਹੇ ਹੋ, ਤੇ ਤੁਸੀਂ ਉਹਦੇ ਤੇ ਗੱਲ ਕੀਤੀ ਹੈ ਕਦੇ ਕਿ ਅਸੀਂ ਆਪਣੇ ਸੂਬੇ ਨੂੰ ਕਿਸ ਤਰ੍ਹਾਂ ਠੀਕ ਕਰਨਾ, ਅਸੀਂ ਆਪਣੇ ਸੂਬੇ ਦੇ ਲੋਕਾਂ ਦੀ ਖਿਦਮਤ ਕਿਵੇਂ ਕਰਨੀ? ਤੁਹਾਡੇ ਸੂਬੇ ਦੇ ਲੋਕ ਜਿਹੜੇ ਨੇ ਉਹ ਨੱਸਦੇ ਨੇ, ਤੇ ਕਦੇ ਕੋਈ ਕਰਾਚੀ 'ਚ ਜਾ ਵੜਦਾ, ਕਦੇ ਕੋਈ ਪੰਜਾਬ 'ਚ ਜਾ ਵੜਦਾ, ਤੇ ਉਹ ਇੱਥੇ ਆ ਕੇ ਤੇ ਜੋ ਕੁਝ ਕਰਦੇ ਨੇ ਫਿਰ ਇੱਥੇ ਵੀ ਲੜਦੇ ਨੇ। ਫਿਰ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਇਹਨਾਂ ਦੇ ਨਾਲ ਕਿਉਂ ਹੋਣਾ ਸ਼ੁਰੂ ਹੋ ਗਿਆ? ਇਹ ਜਿਹੜਾ ਕੰਮ ਹੈ ਨਾ, ਜਿਹੜਾ ਹੁਣ ਇਹ ਇਸ ਤਰ੍ਹਾਂ ਨਹੀਂ ਚੱਲੇਗਾ। ਹੁਣ ਲੋਕਾਂ ਨੂੰ ਸਮਝ ਆ ਗਈ ਹੈ ਕਿ ਤੁਸੀਂ ਆਪਣੀ, ਜਦ ਤੱਕ ਆਪਣੇ ਮਾਮਲਾਤ ਆਪਣਾ ਤੁਸੀਂ ਬੋਝ ਨਹੀਂ ਚੁੱਕ ਸਕਦੇ, ਤੁਹਾਡੇ ਕੋਲ ਮਾਲੀਆਤ ਹੀ ਨਹੀਂ ਹੈਗੇ, ਤੇ ਤੁਹਾਡੇ ਚਾਕੜ ਕਿਸ ਚੀਜ਼ ਦੀ? ਤੁਸੀਂ ਕਿਸ ਚੀਜ਼ ਦੇ ਉੱਤੇ ਮਾਨ ਕਰਦੇ ਹੋ? ਪੰਜਾਬ ਦੀ ਮੁਖਾਲਫਤ ਜਾਂ ਫੈਡਰੇਸ਼ਨ ਦੀ ਮੁਖਾਲਫਤ ਤੁਸੀਂ ਕਿਸ ਬੁਰਤੇ ਤੇ ਕਰਦੇ ਹੋ? ਤੁਹਾਡੇ ਤੇ ਆਪਣੇ ਪੱਲੇ ਕੁਝ ਨਹੀਂ ਹੈਗਾ। ਤੁਹਾਡੇ ਲੀਡਰ ਜਿਹੜੇ ਨੇ ਉਹ ਸਾਰੇ ਇਸਲਾਮਾਬਾਦ 'ਚ ਰਹਿ ਰਹੇ ਨੇ। ਇਹ ਚੀਜ਼ ਜਿਹੜੀ ਹੈ, ਕਿਉਂ ਇਹਨਾਂ ਦਾ ਇਖਤਸਾਬ ਨਹੀਂ ਸੀ ਹੋਇਆ ਕਦੇ, ਇਹਨਾਂ ਦੇ ਕਾਨੂੰਨ ਨਾਫਜ਼ ਨਹੀਂ ਸੀ ਹੋਇਆ। ਇਹਨਾਂ ਨੂੰ ਪਤਾ ਚੱਲਣਾ ਚਾਹੀਦਾ ਕਿ ਸਾਡੇ ਤੇ ਕਾਨੂੰਨ, ਕੋਈ ਕਹਿੰਦਾ ਜੀ ਬਲੂ ਪਾਸਪੋਰਟ ਲਿਆ ਤੇ ਉਹਦਾ ਪੁੱਤਰ ਜਾ ਕੇ ਤੇ ਉੱਥੇ
ਹਾਂ ਦੇਖੋ ਉਹਨੇ ਹੁਣ ਉਹ ਤਾਂ ਕਰ ਐਸੀ ਗੱਲ ਲਿਆ। ਹੈ। ਹਾਂ ਗੱਲ ਹੈ ਤੁਸੀਂ ਇੱਕ ਕਿਸੇ ਸਟੇਟ 'ਚ ਰਹਿ ਰਹੇ ਹੋ ਜਾਂ ਕੋਈ ਤੁਸੀਂ ਇੱਕ ਐਸੇ ਮੁਲਕ ਦੇ ਵਿੱਚ ਰਹਿ ਰਹੇ ਹੋ, ਜੰਗਲ ਦੇ ਵਿੱਚ ਰਹਿ ਰਹੇ ਹੋ, ਤੁਸੀਂ ਸਾਰੇ ਮੁਲਕ ਨੂੰ ਜੰਗਲ ਬਣਾਉਣਾ ਚਾਹੁੰਦੇ ਹੋ। ਇਸ ਤਰ੍ਹਾਂ ਤਾਂ ਨਹੀਂ ਚੱਲੇਗਾ। ਜੇ ਤੁਹਾਡਾ ਦਿਲ ਕਰੇ ਤੇ ਅਸੀਂ ਬਲੂ ਪਾਸਪੋਰਟ ਲੈ ਲਈਏ ਤੇ ਬਾਹਰ ਜਾ ਕੇ ਨਾਲ ਗਾਲਾਂ ਵੀ ਕੱਢਣਾ ਸ਼ੁਰੂ ਕਰ ਦਈਏ ਕਿ ਇਹ ਤਾਂ ਮੁਲਕ ਹੀ ਨਹੀਂ ਠੀਕ ਹੈਗਾ, ਇੱਥੇ ਤੇ ਮੁਲਕ ਦੇ ਵਿੱਚ ਹਕੂਕ ਹੀ ਕੋਈ ਨਹੀਂ ਹੈਗੇ। ਇਹ ਜਿਹੜੀ ਦੋ ਅਮਲੀ, ਇਹ ਜਿਹੜੀ ਮਕਾਰੀ ਦਾ ਇੱਕ ਤਰੀਕਾਕਾਰ ਹੈਗਾ, ਇਹ ਤਰਕ ਕਰਨਾ ਪਏਗਾ ਔਰ ਹਰ ਪਾਰਟੀ ਨੂੰ ਕਰਨਾ ਪਏਗਾ। ਕਿਸੇ ਨੂੰ ਵੀ ਨਹੀਂ ਇਹਦੇ 'ਚ ਰਹਿਤ ਹੋਣੀ ਚਾਹੀਦੀ। ਉਹਨਾਂ ਨੂੰ ਆਪਣੇ ਪੋਲੀਟੀਕਲ ਵਰਕਰ ਤਿਆਰ ਕਰਨੇ ਚਾਹੀਦੇ ਨੇ, ਆਪਣੇ ਪੋਲੀਟੀਕਲ ਵਰਕਰ ਦੀ ਤਰਬੀਅਤ ਕਰਨੀ ਚਾਹੀਦੀ ਹੈ। ਔਰ 28ਵੀਂ ਤਰਮੀਮ ਤੇ ਸਾਡੇ ਜਿਹੜੇ ਦਾਨਿਸ਼ਵਰ ਨੇ, ਕਲਮਕਾਰ ਦਾਨਿਸ਼ਵਰ, ਵੀ ਤੁਹਾਨੂੰ ਕੀ ਤਕਲੀਫ ਹੈਗੀ ਹੈ ਜਦੋਂ ਪਾਰਲੀਮਾਨ ਨੂੰ ਅਖਤਿਆਰ ਹੈਗਾ 28ਵੀਂ ਤਰਮੀਮ ਹੋ ਜਾਂਦੀ ਤੇ ਕੀ ਕਿਆਮਤ ਆ ਜਾਏਗੀ ਜਿਹਦੇ 27 ਹੋ ਗਈਆਂ ਤੇ